अस्सलाम वालेकुम, सत श्री अकाल, नमस्कार। इस वेले मौजूद हाँ गुरुद्वारा जन्म स्थान के अंदर और साडे नाल मेरे एक वीर खड़े हैं, ये यूके तो आए हैं। इन्हां दा नाम की है, किहड़े शहर तो आए हैं, ये असीं इन्हां तो जानते हैं। जी भाजी, किहड़ी थां तो आना है? मैं यूके तो आई, साउथ हाल शहर तो आए जी। तो मेरा नाम मनप्रीत सिंह बदनी कला है तो मैं पंजाबी मीडिया के नाल जुड़िया हुआ है। ठीक है। ਤੇ ਉੱਥੇ ਯੂਕੇ ਦੇ ਅੰਦਰ ਪੰਜਾਬੀ ਮੀਡੀਆ ਤੇ ਕੀ ਸਿਚੁਏਸ਼ਨ, ਅਖਬਾਰ ਵਗੈਰਾ ਉੱਥੇ ਛਪ ਰਹੇ हाँ जी, उत्थे अखबार छप रहे हैं, उत्थे टीवी पर चैनल चलते हैं, उत्थे पंजाबी दे विच जिहड़ियां होर बहुत सारिया जिहड़ियां वो सरगर्मियां होंदियां गुरुद्वारा साहिबाना दे विच पंजाबी सिखाई जाती है। इत्थों तक कि सरकार के तौर के उत्ते भी जिहड़ा भी कोई पंजाबी सीखनी चाहुंदा तो वो बच्चा जिहड़ा पंजाबी सीख सकदा। उस ਸਕੂਲਾਂ ਦੇ ਅੰਦਰ ਵੀ ਉਹਨੂੰ स्कूलों के अंदर पंजाबी सिखाई जा ਤੇ ਤੁਸੀਂ ਉੱਥੋਂ ਤੇ ਜੰਮ ਪਾ ਲਓ ਯੂਕੇ ਦਾ? नहीं, मैं मेरा पिंड बदनी कला है, जिला मोगा, भारत पंजाब ਦੇ ਵਿੱਚੋਂ है ਤੇ मैं काफ़ी लंबे समय तो यूके ਦੇ ਵਿੱਚ ਰਹਿ ਰਿਹਾ। ਤੇ ਦੱਸੋ ਕਿ ਕਿੰਨਾ ਅਰਸਾ ਹੋ ਗਿਆ ਤੁਹਾਨੂੰ ਉੱਥੇ ਰਹਿੰਦੇ ਹੋਏ, ਕਿੰਨਾ ਟਾਈਮ ਹੋ ਗਿਆ ਯੂਕੇ ਦੇ ਵਿੱਚ? मैं तकरीबन ला लो भी 25 ਸਾਲ ਲੰਮਾ ਸਾ। ਤੇ ਕਿਵੇਂ ਦਾ ਲੱਗਦਾ ਹੈ ਇੱਥੇ ਦਾ ਆਣਾ? ਔਰ ਪਹਿਲੀ ਦਫਾ ਤੁਸੀਂ ਆਏ ਹੋ ਜਾਂ? हाँ, पहली बार ਪਹਿਲੀ ਵਾਰ ਆਏ ਹੋ। ਬੜੀ ਮੁਰਾਦ ਦਿਲ ਦੇ ਵਿੱਚ ਹੁੰਦੀ, ਬੜੀ ਤਮੰਨਾ ਹੁੰਦੀ ਦਿਲ ਦੇ ਵਿੱਚ। देखो जी, गुरु नानक देव जी महाराज का जिहड़ा वो जन्म स्थान है तो हर सिख की शरधा होंदी है कि जिंदगी एक बार ਤਾਂ ਘੱਟੋ ਘੱਟ ਜ਼ਰੂਰ ਗੁਰੂ ਮਹਾਰਾਜ ਜਿਹੜੇ ਤੇ ਦਰਸ਼ਨ ਦਿਦਾਰੇ ਜਿਹੜੇ ਕਰਵਾਵੇ ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਹੈ ਕਿ ਸਾਨੂੰ ਦਰਸ਼ਨ ਕਰਨ ਦਾ ਇਸ ਵਾਰ ਮੌਕਾ ਮਿਲਿਆ। ਬਹੁਤ ਚੰਗਾ ਲੱਗਿਆ, ਬਹੁਤ ਚੰਗਾ ਪ੍ਰਬੰਧ ਹੈ ਇੱਥੋਂ ਦਾ। ਕਿੰਨੇ ਲੋਕ ਇੱਥੇ ਆਏ ਹੋ ਤੁਸੀਂ ਜੱਥੇ ਦੀ ਸ਼ਕਲ? ਅਸੀਂ ਜੱਥੇ ਦੀ ਸ਼ਕਲ ਵਿੱਚ ਆਏ ਹਾਂ ਜੀ ਤੇ ਤਕਰੀਬਨ 50 ਕੁ ਬੰਦੇ ਜਿਹੜੇ ਸਾਡੇ ਬੀਬੀਆਂ ਬੰਦੇ ਬੱਚੇ ਜਿਹੜੇ ਆ ਉਹ ਜੱਥੇ ਵਿੱਚ ਸ਼ਾਮਲ ਆ। ਕਿੰਨੇ ਦਿਨ ਹੋ ਗਏ ਪਾਕਿਸਤਾਨ ਆਏ? ਸਾਨੂੰ 4 ਕੁ ਦਿਨ ਹੋ ਗਏ ਜੀ ਇੱਥੇ ਆਏ। 4 ਦਿਨ ਹੋ ਗਏ। ਤੇ ਫਿਰ ਉਹ ਵਿਸਾਖੀ ਦੇ ਸਿਲਸਿਲੇ ਦੇ ਵਿੱਚ? ਵਿਸਾਖੀ ਵਿੱਚ ਪੰਜਾ ਸਾਹਿਬ ਵਿੱਚ ਜਿਹੜੇ ਵਿਸਾਖੀ ਮਨਾਵਾਂਗੇ ਅਸੀਂ ਤੇ ਉੱਥੋਂ ਫਿਰ ਸਾਡੀ ਜਿਹੜੀ ਆ ਪੰਜਾ ਵਾਪਸੀ। ਸਾਹਿਬ ਫਿਰ ਕੱਲ ਚਲੇ ਜਾਓਗੇ? ਨਹੀਂ, ਹਜੇ ਅਸੀਂ ਪਰਸੋਂ ਜਾਵਾਂਗੇ। ਤੇ ਇਹ ਜਿਸ ਤਰ੍ਹਾਂ ਦਾ ਗੁਰਪੁਰਬ ਤੇ ਲੋਕ ਆਉਂਦੇ ਆ ਤੇ ਸਾਰੇ ਜਿਤਨੇ ਗੁਰਦੁਆਰੇ ਹਨ ਇੱਥੋਂ ਦੇ, ਹਸਨ ਅਬਦਾਲ ਹੈ, ਸੱਚਾ ਸੌਦਾ ਹੈ, ਉਸ ਤੋਂ ਇਲਾਵਾ ਡੇਰਾ ਸਾਹਿਬ ਹੈ, ਸਾਰੇ ਗੁਰਦੁਆਰਿਆਂ ਦੇ ਜਿਹੜਾ ਬਾਬਾ ਅਸੀਂ ਪਹਿਲੀ ਪਾਤਸ਼ਾਹੀ ਦੇ ਹਾਂ ਜੀ, ਅਸੀਂ ਜਾਣਾ ਹੁੰਦਾ ਤੇ ਤੁਸੀਂ ਵੀ ਸਾਰਿਆਂ ਦੇ ਅਸੀਂ ਉੱਥੇ ਤਕਰੀਬਨ ਸਾਰੇ ਦਰਸ਼ਨ ਕਰ ਰਹੇ ਆ, ਕਰ ਲਏ ਆ ਤੇ ਹੁਣ ਸਿਰਫ ਇੱਕ ਗੁਰੂ ਰਾਮਦਾਸ ਜੀ ਜਨਮ ਸਥਾਨ ਲਾਹੌਰ ਜਿਹੜਾ ਉੱਥੇ ਅਸੀਂ ਸਾਡਾ ਜਾਣਾ ਰਹਿ ਗਿਆ ਤੇ ਉਸ ਤੋਂ ਬਾਅਦ ਗੁਰਦੁਆਰਾ ਪੰਜਾ ਸਾਹਿਬ। ਕਿਵੇਂ ਦਾ ਲੱਗਦਾ ਹੈ ਇੱਥੇ ਆਣਾ? ਤੁਸੀਂ 4 ਦਿਨ ਤੁਹਾਨੂੰ ਹੋ ਗਏ, ਕੀ ਤੁਹਾਡਾ ਐਕਸਪੀਰੀਅੰਸ ਹੋਇਆ ਇੱਥੋਂ ਦੇ ਲੋਕਾਂ ਦੇ ਬਿਹੇਵੀਅਰਸ ਕੀ ਹਨ, ਸਰਕਾਰ ਦੇ ਅਰੇਂਜਮੈਂਟਸ ਕੀ ਹਨ? ਨਹੀਂ, ਸੋਹਣਾ ਪ੍ਰਬੰਧ ਹੈ, ਯਾਨੀ ਕਿ ਸਾਨੂੰ ਪੂਰੀ ਸੁਰੱਖਿਆ ਜਿਹੜੀ ਦਿੱਤੀ ਜਾਂਦੀ ਹੈ, ਪੁਲਿਸ ਜਿਹੜੀ ਆ ਉਹ ਹਮੇਸ਼ਾ ਸਾਡੇ ਨਾਲ ਰਹਿੰਦੀ ਹੈ। ਫਿਰ ਇਹ ਹੈ ਕਿ ਵੀ ਜਦੋਂ ਇੱਕ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਵਿੱਚ ਦਾਖਲ ਹੁੰਦੇ ਆ ਤੇ ਆਟੋਮੈਟਿਕਲੀ ਪੁਲਿਸ ਦਾ ਕੰਸਰਨ ਆਪਸ ਵਿੱਚ ਹੈ ਤੇ ਉੱਥੇ ਜਿਹੜੀ ਆ ਅਨਦਰ ਜਿਪਸੀ ਜਿਹੜੀ ਆ ਪੁਲਿਸ ਦੀ ਜਾਂ ਕਮਾਂਡੋਜ਼ ਦੀ ਜਿਹੜੀ ਉਹ ਤਿਆਰ ਰਹਿੰਦੀ ਹੈ, ਉਹ ਦੂਸਰੇ ਜ਼ਿਲ੍ਹੇ ਵਾਲੀ ਵਾਪਸ ਆ ਜਾਂਦੀ ਹੈ, ਨਵੇਂ ਜ਼ਿਲ੍ਹੇ ਵਾਲੀ ਜਿਹੜੀ ਉੱਥੋਂ ਜਿਹਦੀ ਹੱਦ ਸ਼ੁਰੂ ਹੁੰਦੀ ਹੈ ਉਹ ਅੱਗੇ ਸ਼ੁਰੂ ਕਰ ਲੈਂਦੀ ਹੈ ਤੇ ਸੋਹਣਾ ਪ੍ਰਬੰਧ ਹੈ। ਸਾਨੂੰ ਗੁਰਦੁਆਰਿਆਂ ਦੇ ਅੰਦਰ ਜਿਹੜਾ ਸਾਂਭ ਸੰਭਾਲ ਹੈ ਉਹ ਸਾਡਾ ਹੈ ਕਿ ATPV ਮਹਿਕਮਾ ਹੈ ਗਵਰਨਮੈਂਟ ਦਾ, ਇਹ ਉਹਨਾਂ ਦੀ ਸਾਂਭ ਸੰਭਾਲ ਹੈ। ਸਫਾਈ ਸੁਥਰਾਈ ਸਾਂਭ ਸੰਭਾਲ ਕਿਵੇਂ ਦੀ ਲੱਗੀ? ਨਹੀਂ, ਬਹੁਤ ਵਧੀਆ ਪ੍ਰਬੰਧ ਹੈ। ਇਹਦੇ ਵਿੱਚ ਤਾਂ ਨਹੀਂ ਕਹਿ ਸਕਦੇ ਕਿ ਨਹੀਂ, ਬਸ ਸਿਰਫ ਇੱਕੋ ਗੱਲ ਦਾ ਅਫਸੋਸ ਹੋ ਜਾਂਦਾ ਹੈ ਕਿ ਜੋ 47 ਚ ਹੋਇਆ ਸੀ ਉਹ ਨਹੀਂ ਹੋਣਾ ਚਾਹੀਦਾ ਸੀ। ਉਹ ਜਿਹੜਾ ਦਿਲ ਉੱਥੇ ਆ ਕੇ ਭਾਵੁਕ ਹੋ ਜਾਂਦਾ ਵੀ ਇਸ ਧਰਤੀ ਤੋਂ ਜਿਹੜਾ ਉਹ ਵਿਛੋੜਿਆ ਗਿਆ ਹੈ, ਜਿੱਥੋਂ ਨਹੀਂ ਵਿਛੜਨਾ ਚਾਹੀਦਾ ਸੀਗਾ ਤੇ ਸਮੇਂ ਦੀਆਂ ਹਕੂਮਤਾਂ ਨੇ ਜਿਹੜਾ ਕੁਝ ਕੀਤਾ ਉਹ ਨਹੀਂ ਸੀ ਹੋਣਾ ਚਾਹੀਦਾ। ਲੋਕਾਂ ਵਿੱਚ ਬੇਇੰਤਹਾ ਪਿਆਰ ਹੈ, ਲੋਕਾਂ ਦੇ ਵਿੱਚ ਉਹੀ ਚੀਜ਼ ਹੈ ਤੇ ਉਹੀ ਪੰਜਾਬ ਆ। ਜਦੋਂ ਵਿਚਰਦੇ ਆ ਉਹੀ ਸਾਡੇ ਸੁਭਾਅ, ਉਹੀ ਸੱਭਿਆਚਾਰ, ਉਹੀ ਸਾਡੇ ਸਾਰੇ ਤਰ੍ਹਾਂ ਦੇ ਜਿਹੜੇ ਮੇਲ ਮਿਲਾਪ ਨੇ। ਤੇ ਤੁਹਾਨੂੰ ਕੀ ਹੁਣ ਲੱਗਦਾ ਨਹੀਂ ਕਿ ਪਹਿਲੇ ਨਾਲੋਂ ਥੋੜ੍ਹੀਆਂ ਪਾਬੰਦੀਆਂ ਘੱਟ ਰਹੀਆਂ, ਲੋਕਾਂ ਦੀ ਆਵਾਜਾਈ ਵੱਧ ਰਹੀ ਹੈ ਔਰ ਆਪਸੀ ਪਿਆਰ, ਆਪਸੀ ਸਾਂਝ ਪੰਜਾਬੀਆਂ ਦੀ ਉਹ ਇਹਨਾਂ ਗੁਰਧਾਮਾਂ ਦੀ ਵਜ੍ਹਾ ਤੋਂ ਵੱਧ ਰਹੀ? ਨਹੀਂ, ਉਹ ਤਾਂ ਨਿਰਸੰਦੇਹ ਹੁਣ ਜਿਹੜਾ ਸਮਾਂ ਬਦਲ ਰਿਹਾ ਹੈਗਾ, ਸਮਾਂ ਬਦਲ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਹੋਰ ਵੀ ਬਦਲੇ ਤੇ ਛੇਤੀ ਬਦਲੇ ਤੇ ਤਾਂ ਕਿ ਜਿਹੜੇ ਆ ਜੋ ਵੀ ਚਾਹਣ ਉਹ ਜਿਹੜੇ ਜਿਵੇਂ ਕਰਤਾਰਪੁਰ ਸਾਹਿਬ ਆ ਸਕਦੇ ਆ ਤੇ ਉਵੇਂ ਸਿੱਖ ਸੰਗਤਾਂ ਜਿਹੜੀਆਂ ਇੱਥੇ ਵੀ ਆ ਸਕਣ, ਜਿਹੜੇ ਇੱਥੋਂ ਵਾਲੇ ਉੱਥੇ ਜਾਣਾ ਚਾਹੁੰਦੇ ਆ ਉਹ ਵੀ ਜਾ ਸਕਣ ਤੇ ਉਹ ਜਿਹੜੀ ਆ ਮਨੁੱਖਤਾ ਦਾ ਪਿਆਰ ਆ ਉਸ ਵਿੱਚ ਸਾਰਿਆਂ ਦਾ ਵਧੇ। ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੁਣਨ ਵਾਲਿਆਂ ਨੂੰ ਕਿ ਜਿਸ ਦਰ 'ਤੇ ਅਸੀਂ ਖੜੇ ਹਾਂ ਉਸ ਦਰ ਦਾ ਕੀ ਮੈਸੇਜ ਹੈ? ਦੇਖੋ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈਗੀ ਹੈ। ਗੁਰੂ ਸਾਹਿਬਾਨ ਨੇ ਹਮੇਸ਼ਾ ਹੀ
ਤੇ ਸਾਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਤੇ ਇੱਕ ਦੂਜੇ ਨਾਲ ਮੇਲ ਮਿਲਾਪ ਦੇ ਨਾਲ ਜਿਹੜਾ ਉਹ ਰਹਿਣਾ ਚਾਹੀਦਾ ਤੇ ਉਸ ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਸਾਡੇ ਦਿਲਾਂ ਵਿੱਚ ਹੋਰ ਪਿਆਰ ਵਧਾਵੇ। ਬਹੁਤ ਸੋਹਣੀ ਗੱਲ ਜੀ। ਇਹ ਸਨ ਜਰਨਲਿਸਟ ਯੂਕੇ ਦੇ, ਔਰ ਇਹਨਾਂ ਦੇ ਗੱਲਾਂ ਤੋਂ ਵੀ ਲੱਗ ਰਹੀ ਸੀ ਜੋ ਸੋਚ ਰਹੇ ਹਨ, ਜੋ ਦੇਖ ਰਹੇ ਹਨ, ਹਰ ਅਮਨ ਪਸੰਦ ਦੀ ਇਹ ਖਾਹਿਸ਼ ਹੈ ਤੇ ਰੱਬ ਕਰੇ ਜੋ ਕੁਝ ਬਹੁਤ ਪਹਿਲੇ ਬਹੁਤ ਬਿਹਤਰ ਹੋ ਚੁੱਕਿਆ ਹੈ ਔਰ ਇਸ ਤੋਂ ਬਿਹਤਰ ਕਰਨ ਦੀ ਲੋੜ ਹੈ ਔਰ ਸਾਡੀਆਂ ਸਰਕਾਰਾਂ ਉਹਦੇ ਵਿੱਚ ਇਸ ਤੋਂ ਵੀ ਵੱਧ ਕੇ ਕਰਨ। ਜੋ ਤੁਹਾਡੇ ਸੁਭਾਅ ਹੁੰਦੇ ਨੇ ਦਿੱਤੇ ਕਰੋ ਤਾਂ ਜੇ ਅਸੀਂ ਸਰਕਾਰਾਂ ਦੇ ਸਾਹਮਣੇ ਲੈ ਕੇ ਆਈਏ, ਆਮ ਪਬਲਿਕ ਦੇ ਸਾਹਮਣੇ ਉਹ ਚੀਜ਼ਾਂ ਆਉਣ ਔਰ ਉਹਨਾਂ ਦੇ ਵਿੱਚੋਂ ਹੀ ਇੱਕ ਅਮਨ ਪਸੰਦੀ, ਪਿਆਰ, ਮੁਹੱਬਤ, ਸਾਂਝ ਇਸ ਦਾ ਕੋਈ ਰਸਤਾ ਨਿਕਲੇ। ਤੁਹਾਡੇ ਸਭ ਦਾ ਬਹੁਤ ਸ਼ੁਕਰੀਆ।